ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਯਾਨੀ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਆ। ਤੇ ਆਈਏ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਕੁਝ ਸਿੱਖਣ ਦੀ ਤਿਆਰੀ ਕਰੀਏ। ਮੈਂ ਪਦੈਸ਼ ਦੀ ਕਿਤਾਬ ਦੇ ਵਿੱਚੋਂ ਅੱਜ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਵਾਂ। ਪਦੈਸ਼ ਦੀ ਕਿਤਾਬ ਉਹਦਾ 3 ਬਾਬ ਤੇ ਉਹਦੀ 10ਵੀਂ ਆਇਤ ਲਿਖਿਆ ਹੈ। ਉਹਨੇ ਆਖਿਆ, ਮੈਂ ਬਾਗ ਵਿੱਚ ਤੇਰੀ ਆਵਾਜ਼ ਸੁਣੀ ਤੇ ਮੈਂ ਡਰਿਆ, ਕਿਉਂ ਮੈਂ ਨੰਗਾ ਸਾਂ ਤੇ ਮੈਂ ਆਪਣੇ ਆਪ ਨੂੰ ਛੁਪਾਇਆ। ਤੇ ਉਹਨੇ ਆਖਿਆ, ਤੈਨੂੰ ਕਿਹਨੇ ਕਿਹਾ ਕਿ ਤੂੰ ਨੰਗਾ ਹੈ? ਕੀ ਤੂੰ ਉਸ ਦਰਖਤ ਦਾ ਫਲ ਖਾ ਲਿਆ ਜਿਹਦੇ ਬਾਰੇ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਹਨੂੰ ਨਾ ਖਾਈ? ਖੁਦਾ ਦੇ ਕਲਾਮ ਤੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅਜ਼ੀਜ਼ੋ, ਅੱਜ ਪਦੈਸ਼ ਦੀ ਕਿਤਾਬ ਦੇ ਵਿੱਚੋਂ ਅਸੀਂ ਸਿੱਖਣ ਰਹੇ ਹਾਂ। ਇਹ ਆਦਮ ਤੇ ਹਵਾ ਦੀ ਬਾਗੇ ਅਦਨ ਦੀ ਕਹਾਣੀ ਹੈ। ਉਹ ਬਾਗ ਜਿਹੜਾ ਖੁਦਾ ਨੇ ਆਪ ਲਗਾਇਆ ਸੀ। ਤੇ ਮੈਂ ਇਹ ਵੀ ਦੱਸਣਾ ਚਾਹਨਾ ਵਾਂ ਕਿ ਉਹ ਬਾਗ ਕਿੰਨਾ ਖੂਬਸੂਰਤ ਹੋਏਗਾ, ਕਿੰਨੀ ਤਰਤੀਬ ਨਾਲ ਖੁਦਾ ਨੇ ਹਰ ਬੂਟੇ ਨੂੰ ਲਾਇਆ ਸੀ। ਲੇਕਿਨ ਖੁਦਾ ਨੇ ਵਿੱਚ 2 ਬੂਟੇ ਐਸੇ ਲਾਏ ਸਨ ਜਿਨ੍ਹਾਂ ਲਈ ਖਾਸ ਸਮਝਿਆ ਜਾਂਦਾ ਸੀ, ਜਿਨ੍ਹਾਂ ਨੂੰ ਖਾਸ ਸਮਝਿਆ ਜਾਂਦਾ ਸੀ। ਆਦਮ ਤੇ ਹਵਾ ਨੂੰ ਬਣਾ ਕੇ ਤੇ ਖੁਦਾ ਨੇ ਬਾਗੇ ਅਦਨ ਦੇ ਵਿੱਚ ਰੱਖਿਆ। ਇਹ ਬੜਾ ਹੀ ਇੱਕ ਕਹਿੰਦੇ ਨੇ ਕਿ ਦਿਲਚਸਪ, ਜਾਂ ਅਸੀਂ ਕਹਿੰਦੇ ਆ ਕਿ ਬੜਾ ਹੀ ਚੰਗਾ ਤੇ ਸੁਥਰਾ ਕੰਮ ਸੀ ਤੇ ਪਸੰਦ ਕਰਨ ਵਾਲਾ ਸੀ ਕਿ ਖੁਦਾ ਨੇ ਆਪਣੇ ਹੱਥਾਂ ਨਾਲ ਆਦਮ ਦਾ ਸਟੈਚੂ ਬਣਾਇਆ, ਆਦਮ ਦਾ ਬੁੱਤ ਬਣਾਇਆ ਤੇ ਫਿਰ ਉਹਦੇ ਵਿੱਚ ਰੂਹ ਫੂਕੀ ਤੇ ਖੁਦਾ ਕਹਿੰਦਾ ਬੜਾ ਹੀ ਚੰਗਾ ਹੈ। ਸਾਰਿਆਂ ਨੂੰ ਨੇ ਚੰਗਾ ਕਿਹਾ, ਲੇਕਿਨ ਜਦੋਂ ਆਦਮ ਨੂੰ ਬਣਾ ਲਿਆ ਤੇ ਕਹਿੰਦਾ ਬੜਾ ਹੀ ਚੰਗਾ ਹੈ। ਤੇ ਫਿਰ ਅਸੀਂ ਅੱਗੇ ਪੜ੍ਹਨੇ ਆ ਕਿ ਖੁਦਾ ਨੇ ਵੇਖਿਆ ਕਿ ਹਰ ਚੀਜ਼ ਦਾ ਜੋੜਾ ਹੈ ਤੇ ਜੋੜਾ ਬੜਾ ਖੁਸ਼ ਹੈ। ਤੇ ਖੁਦਾ ਕਹਿੰਦਾ ਕਿ ਅੱਛਾ, ਮੈਂ ਆਦਮ ਦੀ ਤਰ੍ਹਾਂ ਇੱਕ ਉਹਦੀ ਬੀਵੀ ਬਣਾਵਾਂਗਾ, ਨਾਰੀ ਬਣਾਵਾਂਗਾ, ਉਹਦਾ ਸਾਥੀ ਬਣਾਵਾਂਗਾ। ਤੇ ਖੁਦਾ ਨੇ ਅਗਰ ਇਹ ਆਖੀਏ ਨਾ ਕਿ ਪਹਿਲਾ ਆਪਰੇਸ਼ਨ ਇਨਸਾਨ ਦਾ ਖੁਦਾ ਨੇ ਕੀਤਾ। ਬਾਈਬਲ ਕਹਿੰਦੀ ਹੈ ਕਿ ਖੁਦਾ ਨੇ ਆਦਮ ਤੇ ਨੀਂਦ ਭੇਜ ਦਿੱਤੀ, ਬੜੀ ਗਹਿਰੀ ਨੀਂਦ ਭੇਜਦੀ ਤੇ ਸੌਂ ਗਿਆ। ਉਹਨੂੰ ਕੋਈ ਪਤਾ ਨਹੀਂ ਕੀ ਹੈ ਕੀ ਨਹੀਂ। ਤੇ ਖੁਦਾ ਨੇ ਉਹਦੀਆਂ ਪਸਲੀਆਂ ਦੇ ਵਿੱਚੋਂ ਇੱਕ ਪਸਲੀ ਕੱਢੀ। ਤੇ ਖੁਦਾ ਦੇ ਕਲਾਮ ਦੇ ਵਿੱਚੋਂ ਅਸੀਂ ਸਿੱਖਨੇ ਆ ਕਿ ਉਸ ਪਸਲੀ ਦੇ ਨਾਲ ਉਹਨੇ ਹੋਰ ਚੀਜ਼ਾਂ, ਯਾਨੀ ਕਿ ਪਸਲੀ ਨੂੰ ਉਹਨੇ ਵਧਣ ਲਈ ਕਿਹਾ ਤੇ ਉਹ ਇੱਕ ਆਦਮ ਤਰ੍ਹਾਂ ਇੱਕ ਫੀਮੇਲ ਬਣ ਗਈ, ਇੱਕ ਔਰਤ ਬਣ ਗਈ, ਨਾ ਜਿਹਨੂੰ ਬਾਈਬਲ ਨਾਰੀ ਕਹਿੰਦੀ ਹੈ। ਤੇ ਬੜੀ ਖੂਬਸੂਰਤ, ਨੈਣ ਨਕਸ਼ ਇੰਨੇ ਅੱਛੇ ਕਿ ਹਰ ਤਰੀਕੇ ਨਾਲ। ਆਦਮ ਵੀ ਬੜਾ ਖੂਬਸੂਰਤ ਸੀ। ਖੁਦਾ ਕਹਿੰਦਾ ਬੜਾ ਹੀ ਚੰਗਾ ਹੈ। ਇਸ ਤਰ੍ਹਾਂ ਹੀ ਉਹਨੇ ਨਾਰੀ ਨੂੰ ਵੀ ਬੜਾ ਚੰਗਾ ਬਣਾਇਆ, ਜਿਹਨੂੰ ਅਸੀਂ ਬਾਅਦ ਚ ਆਦਮ ਨੇ ਜਦੋਂ ਨਾਂ ਰੱਖੇ ਤੇ ਉਹਦਾ ਨਾਂ ਹਵਾ ਰੱਖਿਆ। ਖੁਦਾ ਨੇ ਉਹਦਾ ਨਾਂ ਹਵਾ ਰੱਖ ਦਿੱਤਾ। ਤੇ ਬਾਈਬਲ ਕਹਿੰਦੀ ਹੈ ਕਿ ਜਦੋਂ ਹਵਾ ਨੂੰ ਖੁਦਾ ਲੈ ਕੇ ਆਇਆ ਨਾ ਆਦਮ ਦੇ ਕੋਲ, ਤੇ ਉਹਦੀ ਬਾਹ ਫੜ ਕੇ ਲੈ ਕੇ ਆਉਣ ਡਿਆ, ਤੇ ਫਿਰ ਮਸੀਹਾਂ ਦਾ ਇੱਕ ਦਸਤੂਰ ਬਣਿਆ ਕਿ ਜਦੋਂ ਵੀ ਕਿਸੇ ਲੜਕੀ ਦੀ ਸ਼ਾਦੀ ਹੁੰਦੀ ਏ, ਉਹਦਾ ਭਰਾ ਜਾਂ ਉਹਦਾ ਪਿਓ ਉਹਦੀ ਉਂਗਲੀ ਫੜ ਕੇ, ਉਹਦੇ ਹੱਥਾਂ ਨੂੰ ਫੜ ਕੇ, ਉਹਦੀ ਬਾਹ ਨੂੰ ਫੜ ਕੇ ਤੇ ਨਿਕਾਹ ਲਈ ਲੈ ਕੇ ਆਉਂਦਾ ਹੈ।
ਤੇ ਅੱਗੇ ਲਿਆ ਕੇ ਤੇ ਪੇਸ਼ ਕੀਤਾ ਜਾਂਦਾ ਹੈ ਕਿ ਪਾਦਰੀ ਸਾਹਿਬ ਉਹਦਾ ਨਿਕਾਹ ਕਰਨ। ਖੁਦਾ ਨੇ ਉਹਨਾਂ ਦੋਵਾਂ ਨੂੰ ਇਕੱਠਿਆਂ ਕਰਕੇ ਤੇ ਉਹਨਾਂ ਦਾ ਖੁਦ ਨਿਕਾਹ ਕੀਤਾ। ਤੇ ਆਦਮ ਨੇ ਜਦੋਂ ਵੇਖਿਆ ਨਾ ਨਿਕਾਹ ਤੋਂ ਪਹਿਲੋਂ, ਤੂੰ ਬੜਾ ਖੁਸ਼ ਹੋਇਆ, ਕਹਿੰਦਾ ਐ ਤੇ ਮੇਰੀ ਹੱਡੀਆਂ ਚੋਂ ਹੱਡੀ ਤੇ ਮੇਰੇ ਗੋਸ਼ਤ ਚੋਂ ਗੋਸ਼ਤ ਏ, ਕਿ ਮੇਰੇ ਵਰਗੀ ਬਿਲਕੁਲ। ਕਿਉਂਕਿ ਉਹਨੇ ਜਾਨਵਰ ਹੀ ਵੇਖੇ ਸਨ, ਉਹਨੇ ਤੇ ਸਿਰਫ ਜਾਨਵਰ ਵੇਖੇ ਸਨ, ਜਾਨਵਰਾਂ ਦੇ ਜੋੜੇ ਵੇਖੇ ਹਨ, ਲੇਕਿਨ ਹਵਾ ਨੂੰ ਵੇਖ ਕੇ ਬੜਾ ਹੀ ਖੁਸ਼ ਹੋਇਆ। ਲੇਕਿਨ ਅਜ਼ੀਜ਼ੋ, ਅੱਜ ਮੈਂ ਜਿਹੜੀ ਗੱਲ ਦੱਸਣਾ ਚਾਹਨਾ ਉਹ ਬੜੀ ਸਮਝਣ ਵਾਲੀ। ਅੱਜ ਦੋਵੇਂ ਬੜੇ ਖੁਸ਼ ਸਨ ਬਾਗੇ ਅਦਨ ਦੇ ਵਿੱਚ। ਖੁਦਾ ਸ਼ਾਮ ਨੂੰ ਠੰਡੇ ਵੇਲੇ ਆਦਮ ਤੇ ਹਵਾ ਨਾਲ ਗੱਲਾਂ ਕਰਨ ਲਈ ਆਉਂਦਾ ਸੀ ਤੇ ਬੜੀ ਉਹਨਾਂ ਦੀ ਇਕੱਠੀ ਸੰਗਤ ਹੁੰਦੀ ਸੀ। ਦੇਰ ਤੱਕ ਬੈਠੇ ਰਹਿੰਦੇ ਸਨ, ਗੱਲਾਂ ਕਰਦੇ ਰਹਿੰਦੇ ਸਨ। ਤੇ ਜਦੋਂ ਆਦਮ ਤੇ ਹਵਾ ਨੂੰ ਨੀਂਦਰ ਆਉਣ ਲੱਗਦੀ ਸੀ ਨਾ, ਇੰਜ ਸਮਝ ਲਓ ਜਦੋਂ ਨੀਂਦਰ ਆਉਣ ਲੱਗਦੀ ਸੀ ਤੇ ਖੁਦਾ ਫਿਰ ਉੱਥੋਂ ਚਲਾ ਜਾਂਦਾ ਸੀ ਤੇ ਉਹ ਸੌ ਜਾਂਦੇ ਸਨ। ਗੋ ਕੇ ਉਂਝ ਤੇ ਖੁਦਾ ਹਰ ਜਗ੍ਹਾ ਮੌਜੂਦ ਹੈ, ਲੇਕਿਨ ਉਹਨਾਂ ਦੀਆਂ ਨਜ਼ਰਾਂ ਤੋਂ ਓਲੇ ਹੋ ਜਾਂਦਾ ਸੀ ਕਿ ਇਹ ਸੌਂ ਲੈਣ, ਆਰਾਮ ਕਰ ਲੈਣ। ਆਦਮ ਦਾ ਕੰਮ ਸਾਰਾ ਦਿਨ ਕੰਮ ਕਰਨਾ ਸੀ, ਲੇਕਿਨ ਇੱਕ ਦਿਨ ਇੰਜ ਹੋਇਆ ਕਿ ਆਦਮ ਬਾਗ ਦੇ ਵਿੱਚ ਹੀ ਕੰਮ ਕਰਨ ਰਿਹਾ ਸੀ ਤੇ ਅੰਮਾ ਹਵਾ ਮਦਦਗਾਰ ਬਣਾਈ ਗਈ ਸੀ ਤੇ ਉਹਨੇ ਆਦਮ ਦੀ ਮਦਦ ਕਰਨ ਦੀ ਬਜਾਏ ਬਾਗ ਦੇ ਵਿੱਚ ਸੈਰੋ ਤਫਰੀਹ ਸ਼ੁਰੂ ਕਰ ਦਿੱਤੀ। ਫਿਰਨ ਦਾ ਵੀ ਘੁੰਮਣ ਫਿਰਨ ਲੱਗ ਪਈ। ਜਦੋਂ ਘੁੰਮਣ ਫਿਰਨ ਲੱਗ ਪਈ ਨਾ, ਆਪਣੇ ਬੰਦੇ ਤੋਂ ਵੱਖਰਿਆਂ ਹੋ ਕੇ, ਤੇ ਉੱਥੇ ਸ਼ੈਤਾਨ ਨੇ ਘੇਰਾ ਪਾ ਲਿਆ। ਸ਼ੈਤਾਨ ਅਬਲੀਸ ਦੇ ਅੰਦਰ ਸਮਾ ਗਿਆ। ਉਹਦੀਆਂ ਦੋ ਗੱਲਾਂ ਚੰਗੀਆਂ ਲੱਗੀਆਂ ਉਹਨੂੰ, ਇਹ ਚਲਾਕ ਵੀ, ਇਹਦੇ ਹੁਸ਼ਿਆਰ ਵੀ ਹੈ। ਤੇ ਉਹਨੇ ਸੱਪ ਦੇ ਅੰਦਰ ਸ਼ੈਤਾਨ ਨੇ ਆਪਣੇ ਆਪ ਨੂੰ ਰੱਖ ਲਿਆ ਤੇ ਹੁਣ ਸ਼ੈਤਾਨ ਬੋਲਣ ਡਿਆ ਸੱਪ ਦੇ ਮੂੰਹ। ਤੇ ਉਹਨੇ ਅੰਮਾ ਹਵਾ ਨੂੰ ਵਰਗਲਾ ਲਿਆ, ਯਾਨੀ ਕਿ ਗੁੰਮਰਾਹ ਕਰ ਲਿਆ, ਆਪਣੇ ਗੱਲੇ ਹੀ ਲਾ ਲਿਆ ਤੇ ਆਪਣੀ ਲੈਣ ਤੇ ਲਾ ਲਿਆ। ਐਵੇਂ ਤੁਹਾਨੂੰ ਖੁਦਾ ਕਹਿੰਦਾ ਕਿ ਆ ਫਲ ਖਾਂਦੇ ਹੋ, ਛੱਡੋ ਪਰਾਂ। ਇਹ ਤੁਸੀਂ ਵੇਖੋ, ਫਲ ਖਾ ਕੇ ਤੇ ਵੇਖੋ, ਲਾਗੇ ਹੋ ਤੂੰ ਤੋੜ ਕੇ ਤੇ ਵੇਖ, ਤੈਨੂੰ ਕੁਝ ਨਹੀਂ ਹੋਏਗਾ। ਬਾਈਬਲ ਕਹਿੰਦੀ ਹੈ ਕਿ ਹਵਾ ਲਾਗੇ ਹੋਈ ਤੇ ਉਹਨੇ ਉਸ ਫਲ ਨੂੰ ਤੋੜਿਆ ਤੇ ਉਹਨੂੰ ਕੁਛ ਨਾ ਹੋਇਆ। ਉਹਨੇ ਖਾਧਾ ਫਿਰ ਵੀ ਕੁਛ ਨਾ ਹੋਇਆ ਤੇ ਉਹਨੇ ਲਿਆ ਕੇ ਆਪਣੇ ਬੰਦੇ ਨੂੰ, ਆਦਮ ਨੂੰ ਵੀ ਖਵਾਇਆ। ਕਹਿੰਦੀ ਐਵੇਂ ਖੁਦਾ ਨੇ ਮਨਾ ਕੀਤਾ ਸਾਨੂੰ, ਵੇਖ ਕੁਛ ਹੋਇਆ। ਖੁਦਾ ਦਾ ਕਹਿੰਦਾ ਜਿੱਦਣ ਖਾਓਗੇ ਮਰ ਜਾਓਗੇ। ਅਸੀਂ ਕੋ ਮਰੇ ਆ? ਇਹ ਵੇਖ ਲੱਗੇ ਫਿਰਦੇ ਆ, ਅਸੀਂ ਤੇ ਸਗੋਂ ਹਰ ਚੀਜ਼ ਦੀ ਪਛਾਣ ਕਰਨ ਲੱਗ ਪਿਆ। ਉਹਨਾਂ ਨਾਫਰਮਾਨੀ ਕਰ ਲਈ ਤੇ ਜਦੋਂ ਨਾਫਰਮਾਨੀ ਕਰ ਲਈ ਨਾ ਤੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ, ਉਹਨਾਂ ਨੂੰ ਗੁਨਾਹ ਦਾ ਪਤਾ ਲੱਗ ਗਿਆ। ਤੇ ਬਾਈਬਲ ਕਹਿੰਦੀ ਹੈ ਕਿ ਉਹ ਨੰਗੇ ਹੋ ਗਏ ਤੇ ਉਹਨਾਂ ਨੇ ਦਰਖਤਾਂ ਦੇ ਬੂਟਿਆਂ ਦੇ ਪੱਤਿਆਂ ਦੇ ਨਾਲ ਉਹਨਾਂ ਆਪਣੇ ਆਪ ਨੂੰ ਛੁਪਾਇਆ। ਤੇ ਉਥੋਂ ਖੁਦਾ ਕਹਿੰਦਾ ਹੈ ਕਿ ਆਦਮ ਕਿੱਥੇ ਵੇਂ, ਆਦਮ ਕਿੱਥੇ ਵੇਂ? ਤੇ ਉਹ ਕਹਿੰਦਾ ਮੈਂ ਤੇਰੀ ਆਵਾਜ਼ ਸੁਣੀ ਸੀ ਪਰ ਮੈਂ ਡਰ ਗਿਆ ਕਿ ਉਹ ਨੰਗਾ ਹਾਂ। ਤੇ ਅੱਜ ਵੀ ਗੁਨਾਹ ਜਦੋਂ ਇਨਸਾਨ ਹੁੰਦਾ ਉਹ ਖੁਦਾ ਦੀ ਆਵਾਜ਼ ਨਹੀਂ ਸੁਣਦਾ। ਜੇ ਸੁਣ ਲੈਂਦਾ ਤੇ ਇਗਨੋਰ ਕਰਦਾ, ਸੁਣ ਲੈਂਦਾ ਤੇ ਲਾਪਰਵਾਹੀ ਕਰ ਦਿੰਦਾ ਤੇ ਕਹਿੰਦਾ ਕਿ ਮੈਂ ਡਰ ਗਿਆ ਖੁਦਾਵੰਦ ਦਾ, ਮੈਂ ਤੇ ਤੇਰੇ ਕੋਲ ਨਹੀਂ ਆ ਸਕਦਾ, ਮੈਂ ਤਾਂ ਗੁਨਾਹਗਾਰ ਹਾਂ। ਅੱਜ ਬੜੇ ਲੋਕ ਕਹਿੰਦੇ ਨੇ ਅਸੀਂ ਗੁਨਾਹਗਾਰ ਹਾਂ, ਖੁਦਾ ਕੋਲ ਨਹੀਂ ਆ ਸਕਦੇ। ਉਹ ਭਲਿਓ, ਖੁਦਾ ਦੇ ਕੋਲ ਆਓ। ਇਹਦਾ ਅਗਲਾ ਹਿੱਸਾ ਅਸੀਂ ਅੱਗੇ ਫਿਰ ਦੱਸਾਂਗੇ, ਲੇਕਿਨ ਖੁਦਾ ਕੋ ਆਉਣਾ ਤੇ ਖੁਦਾ ਤੋਂ ਮਾਫੀ ਮੰਗਣਾ ਹੀ ਜ਼ਰੂਰੀ ਹੈ। ਅਸੀਂ ਇਹਦਾ ਅਗਲਾ ਹਿੱਸਾ ਅੱਗੇ ਵੇਖਾਂਗੇ, ਖੁਦਾ ਸਾਨੂੰ ਕੀ ਕਹਿੰਦਾ। ਖੁਦਾ ਤੁਹਾਨੂੰ ਬਰਕਤ ਦੇਵੇ।